ਇੱਥੇ ਖਲੋ ਕੇ ਗੱਲ ਕਰੀ ਨਾਲ ਮੈਂ ਹੁਣ ਕਿਉਂ ਖਲੋ ਰਿਹਾ ਹੈ ਓਏ ਇੱਕ ਸਾਨੂੰ ਮੁਸੀਬਤ ਆਈ ਖਲੀਏ ਉਹ ਤੂੰ ਮੁਸੀਬਤ ਬਣੀ ਖਲੀਏ ਗੱਲ ਸੁਣ ਮੇਰੀ ਪਾਣੀ ਦੀ ਛਾਲਾ ਚੈੱਕ ਕਿਸਨ ਨਾ ਆਵੇ ਸਾਨੂੰ ਪਾਣੀ ਦੀ ਚੈੱਕ ਕੇ ਪਾਣੀ ਹੋਰ ਵੱਧਦਾ ਪੈਂਦਾ ਹੁਣ ਮੇਰੀ ਸੁਣੋ ਆ ਉੱਚੇ ਥੱਲੇ ਵਾਲੀ ਬੈਣੀ ਏ ਹਾਂ ਹਾਂ ਇੱਥੇ ਬੈਨੇ ਆ ਇਹ ਪਾਣੀ ਮਗਰੂ ਆ ਹੀ ਗਿਆ ਤੇ ਹੋ ਸਕਦਾ ਬਚ ਵਜੀਏ ਇਹਨਾਂ ਨੂੰ ਮਿਲੀਏ ਇਹ ਸਾਨੂੰ ਰਹਾ ਲਵੇਂ ਤਾਂ ਇੱਥੇ ਰਸਾਂ ਚੱਲ ਪਹਿਲੇ ਮਨੂੰ ਨਾਲ ਟਕਰੀਆ ਤੇ ਚਲੋ ਚੱਲ साध मारो सो हौसला हौसला मेरा घर है ते प्यार ना सगला कमला ओ कोई बदे हो ओए इस घर आ लियो ओ भाईजान बाहर गाल सुने आए करी अगे खड़े हैं यार असा था जी वालेकुम सलाम कौन अल्लाह दा बंदा ते नाल नाइयां लई वना खैर होवे रख ऐसे के बाद ये तो सारा भी यही बल्कि सारा सारा सामान लुट गया वो लुट गया माल वो लुट गया माल बचाए ढूंढते इसे राज बना नहीं देती पानी तो भाई दरिया चढ़ियो है हुकूमत पे ऐलान की ते अपने महफूज मकाम ते वल जाओ अल्लाह दे बंदे तू साए तो वेद कीती पैर आंदे जे नुकसान होंदा ने मुड़ वाले पैदे हुन कोई मेहरबानी करे चा असा कोठे दी छत ते सब रखा कोई गिरा देवे ते ठीक है न देवे ते सानू इथे या कायदे जिथे सिर बस ते घर च आ गए चंगी जाते आ गए हां कोठे तो समझदा मकान सारा वेला पिया अच्छा दो असा सारा जी है धी ते कमाया ते ए मेरी धियां रंगी है तो समझ रहो जेड़े दे पानी दे है ना पानी नहीं हटदा तेरा अपना घर है तू रहो आ मोड़ सजले पानी हट गया सा है नहीं मेरे कोल आवी तेरी मोड़ मैं तेरी खिदमत करे सा अल्लाह ताला राजी होंदा किसे मेहमान की खिदमत करो ता तेरा अल्लाह भला करे तो ना ना मेरी बहन ना तू कर वस्त देर के आगे तो चंगे बंदे को आ गए मुसीबत साथे आ गई है मोड़े रापालू आई है चलो सामान रखो ये सामने को कमरा खुला पे है तो मैं थोड़े खान पीवन का कोई इंतजाम करें अच्छा चलो रखो चाह मेरे पुत्र चल खैर ले जितने ताए पानी नहीं हटता तो सरा हो था अल्लाह तेरा भला करे ਅਮਾ ਪਾਣੀ ਕਦੋਂ ਹਟੇਗਾ ਤਾਂ ਆਪਾਂ ਕਦੋਂ ਵਾਪਸ ਜਾਵਾਂਗੇ मेरी धी मैं तो तैथू ही बाड़ी कालियां हर शक्के लोड़ पड़ गई है ते पानी हटदा थोड़ा घर तो जा गया पर ए घर रहना ही बड़ा औखा हुंदा है ਚਾਚਾ ਅਹਿਮਦ ਓ ਚਾਚਾ ਅਹਿਮਦ ਲੀਜ਼ਾ ਕਿੱਥੇ ਨੇ ਚਾਚਾ ਕਿੱਥੇ ਗਏ ਜੀ ਭਾਈ ਚਾਚਾ ਅਹਿਮਦ ਕਿੱਥੇ ਅੱਬੂ ਘਰ ਨਹੀਂ ਹੈਗੇ ਬਾਹਰ ਗਏ ਨੇ ਘਰ ਕੋਈ ਨਹੀਂ अच्छा तो वो अपना कौन लोग ने मैं पहले कभी देखे नहीं इन्होंने ਇਹ ਮਹਿਮਾਨ ਆਇਆ ਸਾਡੇ ਘਰ ਮਹਿਮਾਨ ਮੈਂ ਸਾਰੇ ਨੂੰ ਜਾਣਦਾ ਲੇਕਿਨ ਇਹਨਾਂ ਨੂੰ ਕਦੀ ਨਹੀਂ ਵੇਖਿਆ ਕਿੱਥੋਂ ਆਏ ਨੇ ਉਹ ਨਾ ਇਹਨਾਂ ਦੇ ਘਰ ਦੇ ਵਿੱਚ ਪਾਣੀ ਆ ਗਿਆ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅੱਛਾ ਜਿਹੜਾ ਸਲਾਬ ਆਇਆ ਇੱਕ ਵਾਰ ਸਾਈਡ ਹਾਂ ਤੋਂ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਉਹ ਅੱਬਾ ਜੀ ਇਹਨਾਂ ਨੂੰ ਇੱਥੇ ਡੇਰੇ ਤੇ ਲੈ ਆਏ ਨੇ ਤੇ ਉਹ ਕਹਿੰਦੇ ਜਿੰਨੇ ਦਿਨ ਇੱਥੇ ਰਹਿਣਗੇ ਇਹਨਾਂ ਦਾ ਧਿਆਨ ਖਿਆਲ ਮਤਲਬ ਰੱਖਣਾ ਹੈ ਅੱਛਾ ਯਾਨੀ ਕਿ ਇਹਦਾ ਮਤਲਬ ਹੈ ਕਿ ਇਹ ਹਾਲੇ ਕਾਫੀ ਦਿਨ ਇੱਥੇ ਹੀ ਨੇ ਹਾਂ ਇਹ ਸਾਡੇ ਮਹਿਮਾਨ ਨੇ ਕੋਈ ਜਿੰਨੀ ਦੇਰ ਉਹਨਾਂ ਦਾ ਪਾਣੀ ਉਧਰੋਂ ਖਤਮ ਨਹੀਂ ਹੋ ਜਾਂਦਾ ਉਨੀ ਦੇਰ ਇੱਥੇ ਨੇ ਚਲੋ ਠੀਕ ਹੈ ਚਾਚਾ ਆਵੇ ਤੇ ਮੇਰਾ ਦੱਸ ਦੇ ਠੀਕ ਹੈ वापस आओ
बैठ रहा थे बैठो ना बैठ ते मैं जाना मैं तेरे को सवाल जेड़ा कर रहा वो दस मैनू कि तू कौन है ते किवें इत्थे आया बैठा है जी ये दरिया छोट के आए थे वो ਅਸੀਂ ਵਾਦੇ ਚ ਆ ਗਏ ਤੇ ਵਾ ਦਰਿਆ ਦਾ ਅੱਛਾ ਉਹ ਤੁਸੀਂ ਆਏ ਹੋ ਠੀਕ ਉਹ ਜਿਹੜੇ ਉਹ ਘਰ ਦੇ ਵਿੱਚ ਨੇ ਉਹ ਲੇਡੀਜ਼ ਤੇ ਉਹ ਬੱਚਾ ਉਹ ਕੀ ਲੱਗਦੇ ਨੇ ਭੈਣ ਲੱਗਦੀ ਤੇ ਕੰਮੀ ਲੱਗਦੀ ਅੱਛਾ ਅੰਮੀ ਭੈਣ ਤੇ ਬੱਚਾ ਵੀ ਗਿਆ ਸੀ ਜੀ ਉਹ ਵਿਰਾ ਲੱਗ ਹੋਰ ਕੋਈ ਨਹੀਂ ਨਾਲ ਪਿਓ ਵੀ ਹੈ ਅੱਛਾ ਅੱਬਾ ਜੀ ਵੀ ਨਾਲ ਜੀ ਸਹੀ ਤੇ ਕੀ ਕਰਦੇ ਤੂੰ ਖੇਲ ਲੈ ਕੋਈ ਕੰਮ ਨਹੀਂ ਅੱਛਾ ਮੇਰਾ ਅੱਛਾ ਚਲੋ ਟੈਨਸ਼ਨ ਨਹੀਂ ਲੈਣੀ ਪਰੇਸ਼ਾਨ ਨਹੀਂ ਹੋਣਾ ਠੀਕ ਹੈ ਇਹੋ ਜਿਹੇ ਮਸਲੇ ਮਸਾਇਲ ਆ ਜਾਂਦੇ ਰਹਿੰਦੇ ਨੇ ਤੇ ਦਿਲ ਛੋਟਾ ਨਹੀਂ ਕਰਨਾ ਹੋਰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਕੋਈ ਖਾਣਾ ਪੀਣਾ ਤੇ ਹੁਕਮ ਕਰ ਮਿਹਰਬਾਨੀ ਫੋਨ ਸ਼ੋਨ ਕੋ ਰੱਖੋ ਹੈ ਮੋਬਾਈਲ ਸ਼ੁਬੈਲ ਹੈ ਜੀ ਅੱਛਾ ਮੋਬਾਈਲ ਹੈ ਵੈਰੀ ਗੁੱਡ ਚਲੋ ਉਹ ਨੰਬਰ ਮੈਨੂੰ ਦੇ ਦੇ ਤੇ ਉਹ ਤੇਰੇ ਕੋਲ ਹੁੰਦਾ ਜਾਂ ਘਰ ਦੇ ਕੋਲ ਹੁੰਦਾ ਜੀ ਮੇਰੇ ਕੋਲ ਅੱਛਾ ਤੇਰੇ ਕੋਲ ਹੁੰਦਾ ਚਲੋ ਇਹਦੇ ਵਿੱਚ ਨੰਬਰ ਲਿਖ ਦੇ ਆਪਣਾ ਤੇ ਕੋਈ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦਿਆ ਕਰ ਮੈਂ ਪਹੁੰਚਾ ਦੇਵਾਂਗਾ ਠੀਕ ਹੈ ਇਹ ਮੇਰੇ ਚਾਚੇ ਦਾ ਘਰ ਹੈ ਤਦ ਪੁੱਛ ਰਿਹਾ ਤੇਰੇ ਕੋਲ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਕੋਈ ਟੈਨਸ਼ਨ ਨਹੀਂ ਲੈਣੀ चलो ठीक है फिर है ओके अस्सलाम वालेकुम ਵਾਲੇਕੁਮ ਅਸਲਾਮ की हाल है रीदा ठीक हो ਜੀ ਭਾਈ ਤੁਸੀਂ ਉਹ ਚਾਚੇ ਨਾਲ ਕੰਮ ਸੀ ਤੇ ਚਾਚੇ ਨੂੰ ਕੋਈ ਨਹੀਂ ਦਿੱਤਾ ਪੈਗਾਮ ਮੇਰਾ ਨਹੀਂ ਉਹ ਤੇ ਡੇਰੇ ਤੇ ਗਏ ਨੇ ਅੱਛਾ ਡੇਰੇ ਤੇ ਗਏ ਨੇ ਕੀ ਕਰਨਾ ਇਹ ਹਾਲੇ ਇੱਥੇ ਨੇ ਹਾਂਜੀ ये बैठा इधर काम हाँ ਬੈਠੋ ਬੈਠੋ ਕਿੱਥੇ ਜਾ ਰਹੇ ਹੋ ਤੁਸੀਂ ਨਹੀਂ ਅੱਛਾ ਮੇਰੀ ਗੱਲ ਸੁਣੋ ਕੀ ਨਾਂ ਕੀ ਤੁਹਾਡਾ ਮੁੱਖੋ ਬਸ ਮੈਂ ਜਸਟ ਪਾਣੀ ਪੀ ਕੇ ਚੱਲਾਂ ਤੇ ਉਹ ਆਪਣਾ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਜੀ ਜੀ ਤੁਹਾਡਾ ਨਾਂ ਮੁੱਖੋ ਅੱਛਾ ਮੁੱਖ ਹੈ ਤੁਹਾਡਾ ਨਾਂ ਤੇ ਉਹ ਦਰਅਸਲ ਤੁਹਾਡਾ ਭਾਈ ਮੈਨੂੰ ਮਿਲਿਆ ਹੀ ਉਹ ਮਲੰਗੀ ਜਿਹੜਾ ਉਹਨੂੰ ਮੈਂ ਕਿਹਾ ਮੈਂ ਕਿ ਤੁਸੀਂ ਕਿਸੇ ਦੀ ਟੈਨਸ਼ਨ ਪਰੇਸ਼ਾਨੀ ਜ਼ਰੂਰਤ ਕਿਸੇ ਚੀਜ਼ ਦੀ ਹੋਵੇ ਤਾਂ ਦੱਸਣਾ ਆਖਿਰ ਜ਼ਹਿਰੀ ਗੱਲ ਹੈ ਤੁਹਾਡਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਤੁਹਾਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸਣਾ ਤੁਸੀਂ ਇਹ ਤੁਹਾਡਾ ਆਪਣਾ ਘਰ ਹੈ ਔਰ ਮੈਨੂੰ ਵੀ ਤੁਸੀਂ ਆਪਣਾ ਸਮਝੋ ਠੀਕ ਹੈ ਤੁਸੀਂ ਗੱਲ ਹੀ ਨਹੀਂ ਕਰ ਰਹੇ ਲੱਗਦਾ ਹੈ ਅੱਛਾ ਨਹੀਂ ਲੱਗਾ ਤੁਹਾਨੂੰ ਹਾਂ ਲੈ ਆਓ ਪਾਣੀ ਜੀ ਬਹੁਤ ਸ਼ੁਕਰੀਆ ਪੀਓਗੇ ਪਾਣੀ हाँ बस ठीक है जी चाचा आवे तो मेरा पैगाम देना ठीक है जी गौर करना जी ओके जी बैठे ਇਹ ਕੌਣ ਹੈ ਇਹ ਮੇਰੇ ਚਾਚੂ ਦਾ ਬੇਟਾ ਹੈ ਅੱਛਾ ਕੀ ਤੈਨੂੰ ਕੋਈ ਸ਼ਿਕਾਇਤ ਨਹੀਂ ਸੀ ਰਿਹਾ ਇੱਕ ਗੱਲ ਕਰਾਂ ਗੁੱਸਾ ਤੇ ਨਹੀਂ ਕਰੋਗੇ ਨਹੀਂ ਨਹੀਂ ਦੱਸ ਕੁਛ ਬੰਦਾ ਮੈਨੂੰ ਇਹ ਸਹੀ ਨਹੀਂ ਲੱਗਿਆ ਗੱਲਾਂ ਤੋਂ ਹਾਂ ਪਤਾ ਨਹੀਂ ਕਿਉਂ 3-4 ਦਿਨ ਤੋਂ ਐਵੇਂ ਚੱਕਰ ਲਾਈ ਜਾ ਰਿਹਾ ਨਾ ਕੋਈ ਕੰਮ ਹੈ ਨਾ ਕੁਛ ਕੋਈ ਨਹੀਂ ਅੱਜ ਅੱਬੂ ਘਰ ਆਉਂਦੇ ਨਾ ਤੇ ਮੈਂ ਉਹਨਾਂ ਨਾਲ ਗੱਲ ਕਰਾਂਗੀ ਤੂੰ ਪਰੇਸ਼ਾਨ ਨਾ ਹੋ अस्सलाम वालेकुम बिरा क्या हाल है बेबे ਠੀਕ ਠਾਕ ਸ਼ੁਕਰ ਅੱਲਾ अच्छा ਤੁਹਾਡੇ ਵਾਸਤੇ ਖੁਸ਼ੀ ਦੀ ਖਬਰ ਹੈ ਤੇ ਪਾਣੀ ਹੁਣ ਹੌਲੂ ਹੌਲੂ ਨਾ ਨਾ ਦਬਿਆ ਮੈਂ ਗਿਆ ਉਦਾਂ ਦਰਿਆ ਤੇ ਅੱਛਾ ਉਹ ਸ਼ਮੇ ਮਲਾ ਨਾਲ ਆਈ ਕੰਮ ਤੇ ਪਾਣੀ ਹੌਲੂ ਅੱਛਾ ਚਲੋ ਪਾਣੀ ਤੇ ਛੋੜੋ ਨਾ ਕੋਈ ਤਕਲੀਫ ਕੋਈ ਅਸੀਂ ਤਾਂ ਆਪ ਹੀ ਉਹ ਚਾਹੁੰਦੇ ਆ ਕਿ ਪਾਣੀ ਸੁੱਕੇ ਤੇ ਪਿੱਛਾ ਚਲੀਏ ਹੈ ਤਾਂ ਢੇਰ ਆ ਛੱਲੋੜ ਗਈ ਥੋੜੀ ਬਚੀ ਹੈ ਥੋੜਾ ਉਹ ਤਾਂ ਬਾਹਰ ਕਾਟ ਕੇ ਬੰਦਾ ਸੱਟੇ ਜਿਹਾ ਪਤਾ ਹੈ। ਸੰਭਾਲੇ ਅੱਲਾਹ ਆ ਬੰਦਾ ਆਪ ਜਿੰਦਾ ਰਹੇ ਨਾ ਤੇ ਜ਼ਿੰਦਗੀ ਹੋਵੇ ਤੇ ਅੱਲਾਹ ਹਰ ਸ਼ੈ ਦਿੰਦਾ ਹਰ ਸ਼ੈ ਬਣ ਵੈਂਦੀ ਹੈ ਨਹੀਂ ਭਾਈ ਜਾਨਾਂ ਬਚ ਗਈਆਂ ਜਿਹੜੀ ਗੱਲ ਹੈ ਤੇਰਾ ਅਹਿਸਾਨ ਹੈ ਸਾਡੇ ਉੱਤੇ ਜੋ ਸੋਹਣਾ ਕੀਤਾ ਤੇਰਾ ਅੱਲਾ ਭਲਾ ਕਰੇ ਜਿਹੜਾ ਭਲਾ ਕਰੇ ਨਾ ਉਹ ਬੁੱਢਦਾ ਤੇ ਨਹੀਂ ਮੈਨੂੰ ਕੋਈ 2-3 ਦੇ ਲੱਗ ਗਏ ਮੈਂ ਤੇ ਚੱਕਰ ਨਹੀਂ ਲਾਇਆ ਹਾਂ। ਕੋਈ ਮਸਲਾ ਮਸਾਲ ਹੀ ਨਹੀਂ 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 ਭਾਈ ਕੋਈ ਕਿਸੇ ਸ਼ਾਇਦ ਨਹੀਂ ਨਹੀਂ ਟੈਨਸ਼ਨ ਕੋਈ ਮਸਲਾ ਨਹੀਂ ਠੀਕ ਠਾਕ ਅੱਲਾ ਵਸਦਾ ਰੱਖ ਦੇ ਤੇ ਜਿੱਧਰੇ ਤੇ ਪਾਣੀ ਨਹੀਂ ਲਾਂਦਾ ਹਾਂ ਤੁਹਾਡਾ ਆਪਣਾ ਘਰ ਹੈ ਤੇ ਕਿਤੇ ਨਿਕਲ ਵੈਂਦਾ ਖੈਰ ਹੈ ਇਹ ਦਿਲ ਹੁਸੜਿਆ ਹੈ ਆਖਰ ਪਰਾਇਆ ਘਰ ਹੈ ਆਪਣਾ ਇਹ ਖਬਰ ਚਾਹੁਆ ਸ ਪਾਣੀ ਦੀ ਅੱਛਾ ਉਹ ਖੈਰ ਮੈਂ ਤੁਹਾਨੂੰ ਦੱਸਿਆ ਨਹੀਂ ਆਓ ਮੈਂ ਇਧਰ ਲੱਗੀ ਆ ਬਲਾ ਕੇ ਕਰਮਾਲੀ ਪਰ ਪਾਣੀ ਹਟਿਆ ਵੈਂਦਾ ਹਲਾ ਹੋ ਕੇ ਪਤਾ ਆਂਦੇ ਗੱਲ ਬਾਤ ਕਰਨਾ ਆ ਜਾਓ ਅੱਛਾ ਜਾ ਆ ਬਈ ਕੀ ਮਸਲਾ ਤੇਰਾ ਜਿਵੇਂ ਨਹੀਂ ਤਾਂ ਗੱਲ ਹੀ ਨਹੀਂ
ਦੁੱਧ ਲੈ ਕੇ ਆਈ। ਠੀਕ ਹੈ ਹੈਲੋ ਹਾਂ ਹਾਂ ਬਾਪੇ ਆਇਆ ਜੀ ਕੌਣ ਜੋ ਆ ਜਿਹੜੇ ਇੱਥੇ ਬੰਦੇ ਆ ਜਾਂਦਾ ਨਾ ਕਿ ਕੋਈ ਚੀਜ਼ ਲੋੜ ਦੀ ਹੋਵੇ ਤਾਂ ਗੱਲ ਕਰੇ ਤੇਰੇ ਕੋਲ ਕਿੱਥੋਂ ਨੰਬਰ ਆਇਆ ਦਾ ਤਾਂ ਗੱਲ ਤੱਕ ਹੈਲੋ अस्सलाम वालेकुम ਵਾਲੇਕੁਮ ਅਸਲਾਮ जी मुक्को गल कर रहे हो ਬੋਲੋ जी मैं शहबाज गल कर रहा तो मैं पुछना चाह रहा सी किसी चीज़ की कोई ज़रूरत होवे कोई लोड़ है तो दसो हुक्म करो मैं जाना तो ले आवांगा ਜੇ ਮੈਨੂੰ ਕਿਸੇ ਸ਼ੈ ਦੀ ਲੋੜ ਹੋਏਗੀ ਨਾ ਤਾਂ ਤੈਨੂੰ ਧਿਆਨ ਨਹੀਂ ਦੇ ਸਕਦੀ ਦੁਬਾਰਾ ਇਸ ਨੰਬਰ ਤੇ ਫੋਨ ਨਾ ਕਰੀ ਉਹ ਤੁਸੀਂ ਤੇ ਨਾਰਾਜ਼ ਹੋ ਰਹੇ ਹੋ ਮੈਂ ਤੇ ਬਸ ਇੱਕ ਆਪਣਾ ਫਰਜ਼ ਨਿਭਾ ਰਿਹਾ ਕਿ ਤੁਹਾਨੂੰ ਆਖਰ ਤੁਸੀਂ ਇੰਨੀ ਦੂਰੋਂ ਆਏ ਹੋ ਕੋਈ ਪੈਸੇ ਪੂਸਾ ਕੋਈ ਨਹੀਂ ਤੁਹਾਡੇ ਕੋਲ ਕੋਈ ਜ਼ਰੂਰਤ ਹੈ ਟੈਨਸ਼ਨ ਹੈ ਦੱਸੋ ਮੈਨੂੰ ਕਿਉਂ ਤੁਸੀਂ ਟੈਨਸ਼ਨ ਲੈ ਰਹੇ ਹੋ ਹੈਲੋ ਹੈਲੋ ਹੁਣ ਮੈਨੂੰ ਦੱਸ ਤੇਰੇ ਕੋਲ ਨੰਬਰ ਕਿੱਥੋਂ ਆਇਆ ਇਹਦਾ और जी मैंने इतने टकरा तो उसमें ना और तू उन्हें नंबर दे देता ना जान ना पहचान फिर तू इतना बेगैरत हो गया तू ले आके मेरी उधर गल करवा रहे हैं जी उसमें ना क्या गाल मेरे और तू मेरे नाल गल कराती अकल है थोड़ी तेनू तेनू बंदा तेनू समझ आंदा वे पहले दी टेंशन है डी मुसीबत है रहन दी जगह नहीं हैगी तू ले आके एक और मुसीबत मेरे सिर ते पा दे दस आपको जाके मैं जी गलती हो गई डिलीट कर दे नंबर दोबारा सरगती दे मैं तेनू फड़ के कुटना है फिर अच्छा चल जाऊं ਮੁੱਖੋ जी ਘਰ ਦੇ ਕਿੱਥੇ ਨੇ ਸਾਰੇ ਘਰ ਦੇ ਮੈਨੂੰ ਨਹੀਂ ਪਤਾ ਕਿੱਥੇ ਬਾਹਰ ਗਏ ਨੇ ਮੁੱਖੋ ਤੈਨੂੰ ਕੋਈ ਗੱਲ ਫੀਲ ਹੋ ਰਹੀ ਹੈ ਇੱਕ ਔਰਤ ਜਿਹੜੀ ਹੈ ਮਰਦ ਦੀ ਅੱਖ ਤੋਂ ਪਹਿਚਾਣ ਲੈਂਦੀ ਹੈ ਕਿ ਉਹ ਮੇਰੇ ਵਾਸਤੇ ਕੀ ਸੀਨ ਰੱਖਦਾ ਹੈ ਲੇਕਿਨ ਤੂੰ ਹੈ ਕਿ ਤੂੰ ਮੇਰੇ ਵੱਲ ਕੋਈ ਤਵੱਜਾ ਹੀ ਨਹੀਂ ਦੇ ਰਹੀ ਮੈਂ ਇੰਨੇ ਦਿਨਾਂ ਤੋਂ ਇੱਥੇ ਆ ਰਿਹਾ ਤੂੰ ਮੈਨੂੰ ਕੋਈ ਹੈ ਮੈਨੂੰ ਕੋਈ ਮਤਲਬ ਤੂੰ ਦੇਖ ਹੀ ਨਹੀਂ ਰਹੀ ਕਿ ਕੀ ਚਾਹ ਰਿਹਾ ਹੈ ਕਿਉਂਕਿ ਮੈਂ ਤੁਹਾਡੀ ਅੱਖ ਪਛਾਣ ਲਈ ਇਸ ਤਰ੍ਹਾਂ ਅੱਖ ਪਹਿਚਾਣ ਲਈ ਤੇ ਮੈਂ ਵੀ ਤੇ ਤੈਨੂੰ ਉਹੀ ਦੱਸਣਾ ਚਾਹ ਰਿਹਾ ਕਿ ਤੂੰ ਮੈਨੂੰ ਪਸੰਦ ਹੈ ਮੈਂ ਤੈਨੂੰ ਪਸੰਦ ਕਰਨਾ ਔਰ ਤੂੰ ਮੈਨੂੰ ਅੱਛੀ ਲੱਗਦੀ ਹੈ ਲੇਕਿਨ ਤੂੰ ਹੈ ਕਿ ਤੂੰ ਮਤਲਬ ਇਗਨੋਰ ਕਰ ਰਹੀ ਹੈ ਮੈਨੂੰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਨਹੀਂ ਜਾਣਦੀ ਤੁਸੀਂ ਕੌਣ ਹੋ ਕੌਣ ਨਹੀਂ ਹੋ ਅਸੀਂ ਮਜਬੂਰ ਬੇਬਸ ਲੋਕ ਹਾਂ ਠੀਕ ਹੈ ਇੱਥੇ ਰਿਹਾਇਸ਼ ਲੈ ਕੇ ਬੈਠੇ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਬੋਲੋ ਜਾਂ ਸੋਚੋ ਤੁਹਾਡਾ ਕੀ ਮਤਲਬ ਸੀ ਮੇਰੇ ਭਰਾ ਦਾ ਨੰਬਰ ਲੈ ਕੇ ਮੇਰੇ ਨਾਲ ਗੱਲ ਕਰਨ ਦਾ ਉਹਦੇ ਬਾਅਦ ਤੁਸੀਂ ਬਾਰ-ਬਾਰ ਫੋਨ ਕਰਦੇ ਰਹੇ ਹੋ ਓਹੋ ਮੈਂ ਤੇ ਜਸਟ ਨੰਬਰ ਇਸ ਵਾਸਤੇ ਲਿਆ ਮੈਂ ਕੋਈ ਤੈਨੂੰ ਨੰਬਰ ਤੇ ਤੰਗ ਕੀਤਾ ਮੈਂ ਸਿਰਫ ਇਸ ਵਾਸਤੇ ਲਿਆ ਕੋਈ ਚੀਜ਼ ਦੀ ਜ਼ਰੂਰਤ ਹੈ ਕੋਈ ਮੈਂ ਸ਼ਹਿਰ ਜਾ ਰਿਹਾ ਸੀ ਮੈਂ ਕਿਹਾ ਪੁੱਛ ਲਵਾਂ ਕੋਈ ਚੀਜ਼ ਚਾਹੀਦੀ ਤੇ ਉਹ ਮੈਂ ਮੇਰਾ ਛੋਟਾ ਭਰਾ ਹੈ ਉਹਨੂੰ ਐਡੀ ਅਕਲ ਨਹੀਂ ਹੈਗੀ ਉਹ ਬੇਵਕੂਫ ਹੈ ਲੇਕਿਨ ਮੈਨੂੰ ਪੂਰੀ ਅਕਲ ਹੈਗੀ ਹੈ ਮੈਨੂੰ ਅੱਛੀ ਤਰ੍ਹਾਂ ਸਮਝ ਆ ਰਿਹਾ ਤੁਹਾਡੇ ਜ਼ਿਹਨ 'ਚ ਕੀ ਗੱਲ ਚੱਲ ਰਹੀ ਔਰ ਕੀ ਨਹੀਂ ਚੱਲ ਰਹੀ अब 2-4 दिन हो रहे पानी घट होएगा ਅਸੀਂ ਵਾਪਸ ਚਲੇ ਜਾਾਂਗੇ ਜੋ ਵੀ ਹੈ ਨਾ ਮੇਰੇ ਤੋਂ ਦੂਰ ਹੋ ਮੈਂ ਤੁਹਾਨੂੰ ਆਰਾਮ ਨਾਲ ਦੱਸ ਰਹੀ ਗੱਲ ਸੁਣ ਮੁੱਕੋ ਹਾਈਪਰ ਨਾ ਹੋ ਤੁਸੀਂ ਮਜਬੂਰ ਹੋ ਮੈਂ ਤੇਰੀ ਮਜਬੂਰੀ ਦਾ ਕੋਈ ਫਾਇਦਾ ਨਹੀਂ ਚੁੱਕ ਰਿਹਾ ਮੈਂ ਤੈਨੂੰ ਇਹਨਾਂ ਦੱਸ ਰਿਹਾ ਕਿ ਤੂੰ ਮੈਨੂੰ ਪਸੰਦ ਹੈ ਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹਨਾ ਹੈ ਸ਼ਾਦੀ ਨਹੀਂ ਕਰ ਸਕਦਾ। ਤੇਰੇ ਵਰਗੇ ਨਾਲ ਸ਼ਾਦੀ ਮੁੱਖੋ ਕਰੇਗੀ ਮੈਨੂੰ ਕੀ ਹੋਇਆ ਹੈ ਮੇਰਾ ਨੱਕ ਵਗਦਾ ਹੈ ਮੈਨੂੰ ਤੇਰੀ ਸਾਰੀ ਹਕੀਕਤ ਅੱਛੀ ਤਰ੍ਹਾਂ ਪਤਾ ਹੈ ਠੀਕ ਹੈ ਮੈਂ ਇੱਥੇ 24 ਘੰਟੇ ਰਹਿ ਰਹੀ ਹਾਂ ਮੈਂ ਤੇਰੇ ਬਾਰੇ 'ਚ ਹਰ ਗੱਲ ਜਾਣਨੀ ਆ ਤੂੰ ਪਿੱਛੋਂ ਕਿਹੋ ਜਿਹਾ ਹੈ ਤੇਰੀ ਨੇਚਰ ਕਿਸ ਤਰ੍ਹਾਂ ਦੀ ਹੈ ਤੂੰ ਕਿਵੇਂ ਕੁੜੀਆਂ ਨੂੰ ਇਸਤੇਮਾਲ ਕਰਕੇ ਸਿੱਟਣਾ ਹੈ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਇਹ ਤੂੰ ਮੁੱਖੋ ਵਾਲਾ ਖਾਬ ਨਾ ਆਪਣੇ ਜ਼ਿਹਨ ਚੋਂ ਕੱਢ ਦੇ ਬਸ ਕਰ ਮੁੱਕੋ ਮੈਨੂੰ ਕਿਉਂ ਟੇੜੀ ਅੰਗਲਾਂ ਨਾਲ ਵੀ ਕੱਢਣਾ ਆਉਂਦਾ ਹੈ ਤੂੰ ਅਗਰ ਕਿਉਂ ਤੈਨੂੰ ਮੇਰਾ ਕਰ- ਪਤਾ ਲੱਗ ਵੀ ਗਿਆ ਹੈ, ਤੇ ਫਿਰ ਤੂੰ ਮੇਰੇ ਤੋਂ ਬਚ ਨਹੀਂ ਸਕਦੀ ਤੇਰੀ ਹਿੰਮਤ ਕਿਦਾਂ ਤੂੰ ਮੁੱਖੋ ਦਾ ਹੱਥ ਹੈ ਤੈਨੂੰ ਮੇਰਾ ਪਤਾ ਹੈ ਨਾ ਮੈਂ ਰੋਲਾ ਪਾ ਦਾਂਗੀ ਇੱਥੇ ਰੋਲਾ ਕੀ ਪਾਏਗੀ ਘਰ 'ਚ ਤਾਂ ਕੋਈ ਹੈ ਕੋਈ ਨਹੀਂ ਮੈਂ ਜੋ ਚਾਹਾਂ ਤੇਰਾ ਫਾਇਦਾ ਉਠਾ ਸਕਦਾ ਮਹੱਲੇ 'ਚ ਤੇ ਹੈ ਸਿੱਧੀ ਨਾ ਤਰ੍ਹਾਂ ਮੰਨ ਜਾ ਮੈਂ ਤੈਨੂੰ ਕਹਿ ਰਿਹਾ ਮੇਰਾ ਹੱਥ ਛੱਡ ਦੇ ਮੈਂ ਆਖਰੀ ਵਾਰੀ ਕਹਿ ਰਹੀ ਹਾਂ ਮੇਰਾ ਹੱਥ ਛੱਡ ਚੱਲ ਮੇਰੀ ਗੱਲ ਸੁਣ ਲੈ ਮੁੱਖੋ ਮੈਨੂੰ ਕਿਉਂ ਤੇਰੀ ਉਂਗਲ ਨਾਲ ਵੀ ਕਰਨ ਵਾਲਾ ਸਮਝ ਆਈਏ ਨਾ ਤੂੰ ਮੁੱਖੋ ਦਾ ਹੱਥ ਕਿਵੇਂ ਫੜਿਆ ਆਓ। ਸ਼ਰਮ ਆਉਂਦੀ ਤੈਨੂੰ ਤੂੰ ਮੇਰਾ ਹੱਥ ਫੜੇਗਾ ਤੇਰੀ ਇਤਨੀ ਜ਼ਰੂਰਤ ਤੇਰੀ ਹੈ ਜੁਰਤ ਕਿ ਤੂੰ ਮੇਰੇ ਤੇ ਹੱਥ ਚੁੱਕਿਆ ਹੈ। ਅੰਮੀ ਅੰਮੀ ਜੀ ਮੁੱਕੋ ਕੀ ਹੋਏ ਇਹਨੂੰ ਪੁੱਛੋ ਕੀ ਹੋ ਰਿਹਾ ਹੈ ਇਹ ਮੈਨੂੰ ਕੱਲਾ ਸਮਝ ਕੇ ਘਰ 'ਚ ਘੁਸ ਆਇਆ ਆ ਕੇ ਮੇਰਾ ਬਦਤਮੀਜ਼ ਕਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਲੀਜ਼ਾ ਇਹ ਝੂਠ ਬੋਲ ਰਹੀ ਮੈਂ ਤਾਂ ਜਸਟ ਉਹ ਚਾਚੇ ਦਾ ਪਤਾ ਕਰਨ ਵਾਸਤੇ ਆਇਆ ਕਿ ਚਾਚਾ ਕਿੱਥੇ ਮੈਂ ਤਾਂ ਗੱਲ ਕਰਨੀ ਸੀ ਚਾਚੇ ਨਾਲ ਐਵੇਂ ਇਲਜ਼ਾਮ ਲਾ ਰਹੀ ਮੇਰੇ ਤੇ ਕੀ ਹੋਇਆ ਕੀ ਹੋਇਆ ਕੀ ਹੈ ਪੁੱਤਰ ਇਤਨੀ ਤੇਰੀ ਤਿੰਨ ਚਾਰ ਦਿਨ ਹੋ ਗਏ ਸ਼ਬਾਜ਼ ਰੋਜ਼ ਘਰ ਆਂਦਾ ਸੀ ਮੈਨੂੰ ਇਹਦੇ ਕੰਮ ਇਹਦੀਆਂ ਹਰਕਤਾਂ ਅੱਛੀਆਂ ਨਹੀਂ ਸੀ ਲੱਗ ਰਹੀਆਂ ਅੱਜ ਹੁਣ ਮੈਂ ਕੀ ਘਰ ਹੋਇਆ ਨਹੀਂ ਮੇਰਾ ਆਇਆ ਪੁੱਤਰ ਕੀ ਹੋਇਆ ਦੇਖੋ ਅਸੀਂ ਇੱਥੇ ਰਹਿ ਰਹੇ ਹਾਂ ਸਾਡੀ ਮਜਬੂਰੀ ਹੈ ਹਾਂ। ਤੁਸੀਂ ਸਾਨੂੰ ਰਿਹਾਇਸ਼ ਦਿੱਤੀ ਬਹੁਤ ਵੱਡਾ ਇਹਸਾਨ ਵੀ ਹੈ ਲੇਕਿਨ ਅਸੀਂ ਗਰੀਬ ਹਾਂ ਲੇਕਿਨ ਇੱਜ਼ਤਦਾਰ ਹਾਂ ਇਹ ਮੈਨੂੰ ਸ਼ੁਰੂ ਦਿਨ ਤੋਂ ਬੰਦਾ ਸਹੀ ਨਹੀਂ ਸੀ ਲੱਗਦਾ ਪਿਆ ਇਹਨੇ ਮੇਰੇ ਛੋਟੇ ਭਰਾ ਨੂੰ ਨੰਬਰ ਦਿੱਤਾ ਮੈਨੂੰ ਫੋਨ ਕਰਦਾ ਰਿਹਾ ਬਾਰ-ਬਾਰ ਮੈਂ ਇਹਦੇ ਨਾਲ ਗੱਲ ਨਹੀਂ ਕੀਤੀ ਅੱਜ ਇਹਨੇ ਮੌਕਾ ਵੇਖਿਆ ਘਰ
'ਚ ਕੋਈ ਵੀ ਨਹੀਂ ਸੀ, ਇਹ ਗੁੱਸੇ ਆਇਆ। ਇਹਨੇ ਆ ਕੇ ਮੇਰੇ ਨਾਲ ਬਦਤਮੀਜ਼ੀ ਕੀਤੀ, ਮੇਰਾ ਹੱਥ ਫੜਿਆ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਨਾਲ। ਝੂਠ ਬੋਲ ਰਹੀ ਹੈ। ਦੇਖੋ ਬਾਹਰ ਦੇ ਲੋਕ ਆ ਕੇ ਸਾਡੇ ਤੇ ਇਲਜ਼ਾਮ ਲਾ ਰਹੀ ਤਾਂ ਚਾਚਾ। ਬਕਵਾਸ ਕਰਨਾ ਮੈਨੂੰ ਸਾਰਾ ਤੇਰਾ ਪਤਾ ਹੈ। ਉਹ ਤੇਰੀ ਇਸੇ ਆਦਤ ਤੈਨੂੰ ਮੈਂ ਆਪਣੇ ਘਰ ਨਹੀਂ ਆਵਣ ਦੇਣਾ। ਓਏ ਕੋਈ ਇਨਸਾਨ ਦਾ ਬੱਚਾ ਬਣ, ਗਰੀਬਾਂ ਨੂੰ ਮੈਂ ਪਨਾਹ ਦਿੱਤੀ, ਤੂੰ ਨਾ ਦੀ ਇੱਜ਼ਤ ਤੇ ਹਮਲਾ ਕਰ ਦਿੱਤਾ। ਮੈਂ ਕੁਝ ਨਹੀਂ ਕੀਤਾ ਚਾਚਾ। ਉਹ ਇਲਜ਼ਾਮ ਲਾ ਰਹੀ ਚਾਚਾ। ਉਹ ਬਾਬਾ ਤੂੰ ਸਮਝਾ ਇਹਨੂੰ ਨਿਕਲ ਜਾ ਮੇਰੇ ਘਰੋਂ, ਦਫਾ ਜਾ, ਆਣਾ ਹੈ ਦਫਾ ਜਾ ਇੱਥੋਂ ਮੇਰੇ ਘਰੋਂ ਨਿਕਲ ਜਾ। ਵੇ ਸਾਰੀ ਜ਼ਿੰਦਗੀ ਦੀ ਮੇਰੀ ਇੱਜ਼ਤ ਤੇ ਪਾਣੀ ਪਾ। ਓ ਭਾਈ ਮੁਖੋ ਤੂੰ ਠੀਕ ਹੈ? बेटा वो तरफ मैं माफी चाहना। और गंदा खून ते गंदे पैदावार है, गंदे खून दी ਭਾਈ ਮੇਰੇ ਸੁਣ मैं तेरी माफी चाहना। ये गलती उस कीती है, ਦੱਸੋ तुसा इथे ही रहो, ਨਹੀਂ ਨਹੀਂ ਅਸੀਂ खाओ ਨਹੀਂ पियो, ਨਹੀਂ ये ਤੁਹਾਡਾ अपना घर है। ਨਹੀਂ ਗੱਲ ਅਸਾਂ ਸੁਣ, ਨਹੀਂ ਗੱਲ ਲਾਉਣਾ। ਤੇਰਾ ਭਲਾ ਹੈ ਤੋ ਸਨ ਸੋਹਣਾ ਕੀਤਾ ਹੈ। ਆ ਗਈ ਸਮਝ? ਮੇਰੀ ਅੱਖੀ ਦੇ ਸਾਹਮਣੇ ਤੋ ਫੈਸਲਾ ਕਰ ਛੋੜਿਆ, ਬਾਕੀ ਅਸੀਂ ਹੁਣ ਨਹੀਂ ਰਾਦੇ। ਚਲੋ ਚਾਹੋ ਆਪਣੇ ਸਮਾਨ ਸੀ नहीं मेरा पुत्र रहो तुसा बेटा। ਨਹੀਂ ਬਸ ਭਾਈ बेटा मैं माजरत चाहना बेटा, मैं ਤੁਸੀਂ ਜਿੰਨਾ तुसी रुक जाओ, मैं ना ਬਸ ਮੇਰਾ ਵੀਰਾ ਤੋ ਜਿਹੜਾ ਸਾਥੇ ਆਸਾਨ ਕੀਤਾ ਨਾ ਉਹ ਬਹੁਤ ਵੱਡਾ ਹੈ, ਅਸੀਂ ਉਹ ਨਹੀਂ ਲਾ ਸਕਦੇ ਤਾਂ ਅਸੀਂ ਹੁਣ ਇੱਥੇ ਰੋਕ ਹੀ ਨਹੀਂ ਸਕਦੇ। ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਉਹ ਵਾਪਸ ਜਾਵੀਏ, ਅਗਾ ਹੋਰ ਹੀ ਜ਼ਿਆਦਾ ਆਪਣੀ ਅਸੀਂ ਵਜਾਮਣੀ ਨਹੀਂ ਤੇ ਜ਼ਲੀਲ ਨਹੀਂ ਹੋਣਾ। ਮੁੱਖੋ ਬੇਟਾ ਚਲੋ। भैया तू समझावे बजाई नो ਸਮਝ ਆ ਗਈ ਸਾਰੀ। ਚਲੋ ਚਲੋ ਚਲੋ। रुक। ਤੇਰਾ ਯਾਰ ਭਲਾ ਹੈ, ਬਾਕੀ ਜੇ ਦੁਸ਼ਮਣੀ ਜਿਹੜੀ ਪੈ ਜਸੀ ਬੰਦਾ ਮੈਂ ਮਾਰ ਦੇ ਬਣਾਈ। वे क्लास खबीस का काम इससे आता तो मैं इतने अपने घर ना आन देता। ये इतना घटिया इंसान है, ये गरीब ने तो हमला कर देता सू। आज तो बाद ना मेरा उधर कोई वास्ता है तो ना उधर कोई रिश्तेदारी है। अगर इतने आया तो मैं गोली मार देता, गोली मार देता। ਟਸ ਪ੍ਰੇਮ ਦੀ